ਦੁਬਾਰਾ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਹਾਂਜੀ ਡਾਕਟਰ ਸਾਹਿਬ, ਸਾਡਾ ਅਗਲਾ ਮੈਸੇਜ ਅੰਮ੍ਰਿਤਸਰ ਪੰਜਾਬ ਤੋਂ ਗਿਆਨੀ ਸੇਵਾ ਸਿੰਘ ਜੀ ਦਾ ਜੀ। ਇਹ ਕਹਿੰਦੇ ਹਨ ਕਿ ਡਾਕਟਰ ਸਾਹਿਬ ਤੁਹਾਡੇ ਵਿਚਾਰ ਸੁੱਚੇ ਮੋਤੀਆਂ ਵਾਂਗ ਹਨ, ਹਰ ਇੱਕ ਗੱਲ ਸੋਨੇ ਵਿੱਚ ਜੜ ਕੇ ਰੱਖਣ ਵਾਲੀ ਹੈ। ਸ਼੍ਰੀ ਹਰਿਮੰਦਰ ਸਾਹਿਬ ਜੀ ਦੀਆਂ ਪਰਿਕਰਮਾ ਵਿੱਚ ਸ਼ਹੀਦੀ ਯਾਦਗਾਰ ਤਾਂ ਕਾਇਮ ਹੋ ਗਈ ਹੈ, ਪਰ ਅਣਖਹੀਣ ਅਕਾਲੀ ਲੀਡਰਸ਼ਿਪ ਨੂੰ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦਾ ਨਾਂ ਬੜਾ ਚੁੱਭ ਰਿਹਾ ਹੈ। ਤੁਸੀਂ ਇਸ ਸਮੁੱਚੇ ਘਟਨਾਕ੍ਰਮ ਬਾਰੇ ਕਿਵੇਂ ਸੋਚਦੇ ਹੋ? ਦੇਖੋ, ਅਸੀਂ ਇਸ ਮੁੱਦੇ ਤੇ ਲਗਾਤਾਰਤਾ ਦੇ ਨਾਲ ਇੱਕ ਸਪਸ਼ਟ ਸਟੈਂਡ ਰੱਖਿਆ ਜੀ। ਜਦੋਂ ਇਹ ਯਾਦਗਾਰ ਬਣਾਉਣ ਦਾ ਫੈਸਲਾ ਸ਼੍ਰੋਮਣੀ ਕਮੇਟੀ ਨੇ ਮਤਾ ਵੀ ਪਾਸ ਕੀਤਾ ਸੀ, ਸ਼ਾਇਦ 2004 ਚ ਕੀਤਾ, ਫਿਰ ਉਹਨਾਂ ਨੇ ਡਿਲੇ ਕੀਤਾ ਸੀ। ਉਸ ਦੌਰਾਨ ਵੀ ਆਪਣੀ ਲਿਖਤ ਵੀ ਚੜ੍ਹਦੀ ਕਲਾ ਐਡੀਟੋਰੀਅਲ ਔਰ ਆਪਣੀਆਂ ਸਪੀਚਸ 'ਚ ਵੀ ਇਸ ਗੱਲ ਨੂੰ ਲਿਆਂਦੇ ਰਹੇ ਸਾਹਮਣੇ ਜੀ। ਫਿਰ ਜਦੋਂ ਦਮਦਮੀ ਟਕਸਾਲ ਨੂੰ ਬਾਬਾ ਹਰਨਾਮ ਸਿੰਘ ਧੁੰਮਾ ਨੂੰ ਸੇਵਾ ਵੀ ਦਿੱਤੀ ਗਈ ਇਸ ਦੀ, ਤੇ ਉਦੋਂ ਵੀ ਅਸੀਂ ਇਹ ਲਿਖਿਆ ਸੀ ਕਿ ਵੀ ਜਦੋਂ ਯਾਦਗਾਰ ਜਾਂ ਹੋਲੋਕਾਸਟ ਜਿਨ੍ਹਾਂ ਨੇ ਮਿਊਜ਼ੀਅਮ ਦੇਖੇ ਨੇ ਕਿ ਯਹੂਦੀਆਂ ਦੇ ਜਾਂ ਜਿਪਸੀਆਂ ਨਾਲ ਸੰਬੰਧਿਤ ਜਾਂ ਆਰਮੀਨੀਅਨਸ ਉਹ ਕਿਵੇਂ ਬਣਾਉਂਦੇ ਨੇ, ਸੋ ਇਹ ਗੁਰਦੁਆਰਾ ਨਹੀਂ ਹੋਣਾ ਚਾਹੀਦਾ। ਜਦੋਂ ਤੁਸੀਂ ਯਾਦਗਾਰ ਬਣਾ ਰਹੇ ਹੋ ਉਹਨਾਂ 'ਚ ਪ੍ਰੋਪਰ ਉਹਨਾਂ ਦੀਆਂ ਜਿਹੜੀਆਂ ਉਹਨਾਂ ਨਾਲ ਸੰਬੰਧਿਤ ਚੀਜ਼ਾਂ ਵੀ ਰੱਖੋ ਜੀ। ਉਹਨੂੰ ਸਾਇੰਟੀਫਿਕ ਲੈਵਲ ਦੇ ਉੱਤੇ ਲਾਈਟ ਐਂਡ ਸਾਊਂਡ ਦੇ ਨਾਲ ਡਿਵੈਲਪ ਕਰੋ ਤਾਂ ਕਿ ਸਾਡੀਆਂ ਆਉਣ ਵਾਲੀਆਂ ਜਨਰੇਸ਼ਨਸ ਦੇਖ ਸਕਣ ਜੀ ਕਿ ਸਾਡੇ ਨਾਲ ਕੀ ਹੋਇਆ, ਕਿਵੇਂ ਟੈਂਕਾਂ ਤੋਪਾਂ ਦੇ ਨਾਲ ਹਮਲਾ ਹੋਇਆ, ਉਹ ਸਾਰੇ ਨੂੰ ਵਿਜ਼ੂਅਲਾਈਜ਼ ਕਰੋ। ਅੱਜ ਕੱਲ੍ਹ ਤਾਂ ਇੰਨੀ ਟੈਕਨੀਕ ਹੈ ਜੀ, ਪਰ ਉਦੋਂ ਇਸ ਕਿਸਮ ਦਾ ਕਿਹਾ ਗਿਆ ਜਿਨ੍ਹਾਂ ਨੇ ਸੇਵਾ ਲਈ ਸੀ ਜੀ ਚਲੋ ਇੱਕ ਵਾਰੀ ਸਾਨੂੰ ਆ ਲੈਣ ਦਿਓ, ਕਰ ਲੈਣ ਦਿਓ, ਇਹ ਹੋਏਗਾ, ਅਸੀਂ ਥੱਲੇ ਗੈਲਰੀ ਵੀ ਬਣਾਵਾਂਗੇ। ਪਰ ਹੌਲੀ ਹੌਲੀ ਗੱਲ ਉਧਰ ਨੂੰ ਹੀ ਤੁਰ ਪਈ ਜੀ, ਇਹ ਗੁਰਦੁਆਰਾ ਹੀ ਬਣ ਰਿਹਾ। ਕਿਉਂਕਿ ਸ਼੍ਰੋਮਣੀ ਕਮੇਟੀ ਜਾਂ ਬਾਦਲ ਦਲ ਰਲੇ ਹੋਏ ਨੇ ਬੀਜੇਪੀ ਹਿੰਦੂ ਤਵੀਆਂ ਦੇ ਨਾਲ, ਇਹਨਾਂ ਨੂੰ ਤਾਂ ਇਹ ਸੀ ਕਿ ਇੱਕ ਹੋਰ ਗੁਰਦੁਆਰਾ ਬਣਾ ਦਿਓ, ਉੱਥੇ ਗੋਲਕ ਰੱਖ ਦਿਓ, ਲੋਕ ਸ਼ਹੀਦਾਂ ਦੇ ਨਾਂ 'ਤੇ ਉਹਦੇ 'ਚ ਨੋਟ ਪਾਈ ਜਾਣਗੇ, ਅਖੰਡ ਪਾਠ ਵੀ ਸ਼ੁਰੂ ਕਰਾ ਦਿਓ ਉੱਥੇ, ਉਹ ਵੀ ਆਮਦਨ ਸ਼੍ਰੋਮਣੀ ਕਮੇਟੀ ਨੂੰ ਜਾਏਗੀ। ਇਸ ਤੋਂ ਬਿਨਾਂ ਉਹਨਾਂ ਦਾ ਇਸ ਤੋਂ ਜ਼ਿਆਦਾ ਕੋਈ ਇੰਟਰਸਟ ਨਹੀਂ ਸੀ ਜੀ। ਬੜੇ ਰਿਕਾਰਡ ਟਾਈਮ 'ਚ ਜਿਹੜੀ ਹੈ ਉਹ 6 ਜਿਹੜੀ ਹੈ ਨੁੱਕਰਾਂ ਵਾਲੀ ਯਾਦਗਾਰ ਬਣੀ ਹੈ ਜਿਹੜੀ ਕਿ ਦੇਖਣ ਨੂੰ ਖੂਬਸੂਰਤ ਲੱਗਦੀ ਹੈ ਜਿਵੇਂ। ਪਰ ਹੁਣ ਜਦੋਂ ਤੁਸੀਂ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਨੂੰ ਸ਼ਹੀਦ ਐਲਾਨਿਆ, ਅਕਾਲ ਤਖਤ ਸਾਹਿਬ ਨੇ ਐਲਾਨਿਆ ਜੀ, ਸ਼੍ਰੋਮਣੀ ਕਮੇਟੀ ਦੇ ਮਤੇ 'ਚ ਲਿਖਿਆ ਹੋਇਆ, ਉਹਨਾਂ ਦਾ ਨਾਮ ਵੀ ਹੈ ਸੰਤਾਂ ਦਾ ਕਿ ਭਾਈ ਉਹ ਤੇ ਜੂਨ 84 ਦੇ ਸ਼ਹੀਦਾਂ ਦੀ ਯਾਦਗਾਰ ਬਣੇਗੀ ਜੀ। ਸੋ ਜ਼ਾਹਰ ਹੈ ਜਦੋਂ ਤੁਸੀਂ ਬਾਕੀ ਹਰਿਮੰਦਰ ਸਾਹਿਬ ਦੀਆਂ ਪਰਿਕਰਮਾਂ 'ਚ ਜੇ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜਿਹੜੇ ਅਬਦਾਲੀ ਦੀਆਂ ਫੌਜਾਂ ਨਾਲ ਲੜੇ, ਉਹਨਾਂ ਦਾ ਬੁੰਗਾ ਅਕਾਲ ਤਖਤ ਦੇ ਪਿੱਛੇ, ਉੱਤੇ ਇਤਿਹਾਸ ਲਿਖਿਆ ਹੋਇਆ ਕਿ ਕਿਵੇਂ ਹਮਲਾਵਰ ਫੌਜਾਂ ਆਈਆਂ, ਉਹਨਾਂ ਨੇ ਕਿਵੇਂ ਮੁਕਾਬਲਾ ਕੀਤਾ। ਜੇ ਜਹਾਨ ਖਾਨ ਦੇ ਨਾਲ ਬਾਬਾ ਦੀਪ ਸਿੰਘ ਸ਼ਹੀਦ ਜੂਝੇ, ਉੱਥੇ ਵੀ ਬੋਰਡ ਦੇ ਉੱਤੇ ਲਿਖਿਆ ਹੋਇਆ ਕਿ ਕਿਵੇਂ ਉਹਨਾਂ ਨੇ ਮੁਕਾਬਲਾ ਕੀਤਾ। ਸੋ ਜੇ ਤੁਸੀਂ ਯਾਦਗਾਰ ਸ਼ਹੀਦੀ ਉਹਨਾਂ ਦੇ ਨਾਂ ਦੇ ਬੁੰਗੇ ਨੇ, ਬੁੰਗਾ ਬਾਬਾ ਦੀਪ ਸ਼ਹੀਦ ਬਾਬਾ ਦੀਪ ਸਿੰਘ ਜਾਂ ਬੁੰਗਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਦਾ, ਇਹਦਾ ਤਾਂ ਨਾਂ ਹੀ ਸ਼ਹੀਦੀ ਯਾਦਗਾਰ ਹੈ ਜੀ। ਤੇ ਹੁਣ ਜੇ ਉਹਦੇ ਤੇ ਤੁਸੀਂ ਕੋਈ ਸਲੈਬ ਲਾਓਗੇ, ਇਤਿਹਾਸ ਲਿਖੋਗੇ ਤਾਂ ਕੁਛ ਤਾਂ ਲਿਖੋਗੇ ਜੀ। ਤੇ ਕੀ ਲਿਖੋਗੇ? ਸੰਤ ਪਿੰਡਾਂ ਵਾਲਿਆਂ ਨੇ ਲੀਡ ਨਹੀਂ ਕੀਤਾ ਹੈ ਉੱਥੇ ਲੜਾਈ ਨੂੰ ਜੀ, ਡਿਫੈਂਡ ਕਰਨ ਲਈ ਅਕਾਲ ਤਖਤ ਨੂੰ। ਜਨਰਲ ਸੁਬੇਗ ਸਿੰਘ ਨੇ ਨਹੀਂ ਕੀਤਾ ਹੈ ਜੀ, ਭਾਈ ਅਮਰੀਕ ਸਿੰਘ ਨਹੀਂ ਸੀ ਉੱਥੇ ਜੀ, ਜਾਂ ਬਾਬਾ ਠਾਰਾ ਸਿੰਘ ਸ਼ਹੀਦ ਨਹੀਂ ਹੋਏ ਜੀ। ਹੁਣ ਉਹਨਾਂ ਦਾ ਸਬੰਧ ਕਿਹਦੇ ਨਾਲ ਹੈ? ਅੱਜ ਉਹਨਾਂ ਦੇ ਜਿਹੜੇ ਮੁਖੀ ਨੇ ਉਹਨਾਂ ਦਾ ਅਸੀਂ ਇਸ ਡਿਬੇਟ 'ਚ ਨਹੀਂ ਪੈਂਦੇ, ਜਾਂ ਉਹਨਾਂ ਨੇ ਕਿਵੇਂ ਸੰਤਾਂ ਨੂੰ 20 ਸਾਲ ਚੜ੍ਹਦੀ ਕਲਾ 'ਚ ਕਹੀ ਗਏ, ਉਹਨਾਂ ਦੀ ਸ਼ਹੀਦੀ ਨੂੰ ਜਿਹੜਾ ਇਨਕਾਰੀ, ਇਹ ਵੀ ਇੱਕ ਵੱਖਰਾ ਵਿਸ਼ਾ, ਇਹਦੇ ਤੇ ਅਸੀਂ ਸਟੈਂਡ ਲਿਆ ਬੜੀ ਕਲੀਅਰਲੀ। ਪਰ ਅੱਜ ਜਿਸ ਲੈਵਲ ਤੇ ਆ ਕੇ ਗੱਲ ਖਲੋਤੀ ਹੈ, ਹੁਣ ਇਹ ਗੱਲ ਬਾਬਾ ਹਰਨਾਮ ਸਿੰਘ ਧੁੰਮਾ ਹੋਰਾਂ ਨੂੰ ਵੀ ਰਿਅਲਾਈਜ਼ ਹੋ ਰਹੀ ਹੈ, ਉਹਨਾਂ ਦੇ ਮੈਸੇਜ ਵੀ ਬਾਹਰ ਸਾਰਿਆਂ ਨੂੰ ਆ ਰਹੇ ਨੇ ਕਿ ਜੀ ਇਹ ਤਾਂ ਬਿਲਕੁਲ ਇਹਨਾਂ ਨੇ ਤਾਂ ਉਹ ਲਾ ਦੇਣੀ ਹੈ ਵੀ ਬਾਹਰਲੇ ਸਿੱਖ ਵੀ ਖਲੋਣ ਇਸ ਦੇ ਉੱਤੇ ਜਿਹੜਾ ਉਹ ਸਟੈਂਡ ਲੈਣ। ਔਰ ਅਸੀਂ ਇਹਦੇ ਬਾਰੇ ਬਿਲਕੁਲ ਅਸੀਂ ਮਜ਼ਬੂਤੀ ਦੇ ਨਾਲ, ਭਾਵੇਂ ਅਸੀਂ ਉਹਨਾਂ ਦੀ ਹੋਰ ਗੱਲਾਂ ਨਾਲ ਸਹਿਮਤ ਨਾ ਹੋਈਏ, ਅਸੀਂ ਸਮਝਦੇ ਹਾਂ ਵੀ ਬੇਸ਼ੱਕ ਉਹਨਾਂ ਨੇ ਬਾਦਲ ਦੀ ਸ਼ਰਨ 'ਚ ਜਾ ਕੇ ਨੁਕਸਾਨ ਕੀਤਾ ਜੀ, ਟਕਸਾਲ ਦਾ ਵੀ ਕੀਤਾ, ਪੰਥ ਦਾ ਵੀ ਨੁਕਸਾਨ ਹੋਇਆ। ਪਰ ਚਲੋ ਜੇ ਅੱਜ ਵੀ ਇਸ ਮੁੱਦੇ ਦੇ ਉੱਤੇ ਉਹ ਪੱਕਾ ਸਟੈਂਡ ਲੈ ਲੈਣ ਜੀ ਕਿ ਭਾਈ ਨਹੀਂ, ਅਸੀਂ ਇੱਥੋਂ ਹੁਣ ਇਹ ਨਾਂ ਨਹੀਂ ਉਤਰਨ ਦੇਣਾ ਹੈ, ਸਲੈਬ ਨਹੀਂ ਉਤਰਨ ਦੇਣੀ ਹੈ, ਅਸੀਂ ਸ਼ਹੀਦੀ ਪਾਵਾਂਗੇ ਜਾਂ ਅਸੀਂ ਇਹਦੇ ਤੇ ਮੋਰਚਾ ਲਾਵਾਂਗੇ ਜਾਂ ਅਸੀਂ ਤੁਹਾਡੇ ਨਾਲ ਤੋੜ ਵਿਛੋੜ ਕਰਦੇ ਹਾਂ, ਤੇ ਅੱਜ ਵੀ ਪੰਥ ਜਿਹੜਾ ਹੈ ਇਸ ਲਾਈਨ ਦੇ ਉੱਤੇ ਖਲੋਏਗਾ। ਕਿਉਂਕਿ ਸੰਤ ਪਿੰਡਾਂ ਵਾਲੇ ਨਾਇਕ ਨੇ, ਉਹਨਾਂ ਨੂੰ ਦੁਨੀਆ ਭਰ ਦੇ ਸਿੱਖਾਂ ਨੇ ਪੂਰੇ ਇੱਕ ਚੰਗੀ ਪ੍ਰੋਸੈਸ ਦੇ ਨਾਲ 20ਵੀਂ ਸਦੀ ਦਾ ਮਹਾਨ ਸਿੱਖ ਐਲਾਨੇ, ਔਰ ਸੰਤ ਪਿੰਡਾਂ ਵਾਲਿਆਂ ਨੂੰ ਅਕਾਲ ਤਖਤ ਸਾਹਿਬ ਨੇ ਸ਼ਹੀਦ ਐਲਾਨੇ। ਜੇ ਨਾਨਕਸ਼ਾਹੀ ਕੈਲੰਡਰ ਹੈ ਉਹਦੇ 'ਚ 6 ਜੂਨ ਦਾ ਦਿਨ ਰੱਖਿਆ ਹੋਇਆ ਕਿ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਣਿਆਂ ਦੀ ਸ਼ਹੀਦੀ ਹੈ, ਤੇ ਇਹ ਤੋਂ ਕਿਵੇਂ ਡਿਨਾਈ ਕੀਤਾ ਜਾ ਸਕਦਾ ਇਸ ਗੱਲ ਨੂੰ ਜੀ। ਸੋ ਅਸੀਂ ਸਮਝਦੇ ਹਾਂ ਕਿ ਇਹ ਗੱਲ ਸਰਦਾਰ ਗਿਆਨੀ ਸੇਵਾ ਸਿੰਘ ਜੀ ਉਹਨਾਂ ਨੇ
ਜਿਹੜੇ ਤਾਰੀਫ ਤੇ ਸ਼ਬਦ ਕਹੇ ਨੇ, ਅਸੀਂ ਸ਼ੁਕਰਗੁਜ਼ਾਰ ਹਾਂ ਉਹਨਾਂ ਦੇ। ਜੀ ਔਰ ਅਸੀਂ ਸਮਝਦੇ ਹਾਂ ਵੀ ਇਹਨਾਂ ਨੇ ਬਿਲਕੁਲ ਠੀਕ ਕਿਹਾ ਵੀ ਇਹ ਅਣਖਹੀਨ ਅਕਾਲੀ ਨੇ, ਵਿਕੇ ਹੋਏ ਨੇ, ਜੀ ਸਤਾ ਦੇ ਭੁੱਖੇ ਨੇ, ਇਹਨਾਂ ਤੋਂ ਤਾਂ ਕੋਈ ਆਸ ਨਹੀਂ ਹੈ। ਪਰ ਜੇ ਬਾਹਰਲੇ ਸਿੱਖ ਇਸ ਮੁੱਦੇ ਤੇ ਖਲੋ ਜਾਂਦੇ ਨੇ, ਪੰਜਾਬ ਦੇ ਵਿੱਚ ਇਹ ਗੱਲ ਦੀ ਇੱਕ ਲਹਿਰ ਬਣ ਜਾਂਦੀ ਹੈ ਜਿਵੇਂ ਭਾਈ ਰਾਜੋਆਣਾ ਦੇ ਮੁੱਦੇ ਤੇ ਬਣੀ, ਤੇ ਫਿਰ ਅਕਾਲੀ ਵੀ ਦੌੜ ਜਾਣਗੇ। ਕੋਵਿਡ ਨੇ ਵੈਸੇ, ਪਰ ਪਾਵਰ ਦੇ ਭੁੱਖੇ ਨੇ। ਤੇ ਅਲਟੀਮੇਟਲੀ ਅਦਰਵਾਈਜ਼ ਜੇ ਇਹਨਾਂ ਨੇ ਬਾਬਾ ਧੁੰਮਾ ਜਾਂ ਦੂਜਿਆਂ ਨੇ ਇਹਦੇ ਤੇ ਸਟੈਂਡ ਨਾ ਲਿਆ, ਯੀਲਡ ਕਰ ਦਿੱਤਾ ਕਿ ਜੀ ਕੋਈ ਨਹੀਂ, ਫੇਰ ਲੱਗ ਜਾਏਗਾ, ਅੱਗੇ ਲੱਗ ਜਾਏਗਾ, ਪਿੱਛੇ ਲੱਗ ਜਾਏਗਾ, ਫਿਰ ਉੱਥੋਂ ਹਟਾ ਦੇਣਗੇ। ਇਹ ਉਹਨਾਂ ਦੀ ਇਸ ਵੇਲੇ ਜਿੰਨਾ ਹਿੰਦੂਤਵੀ ਪ੍ਰਭਾਵ ਹੈ ਉਹਨਾਂ ਦਾ, ਉਹ ਤਾਂ ਹੀ ਖਲੋ ਸਕਦੇ ਨੇ ਮਜ਼ਬੂਤੀ ਨਾਲ ਵੀ, ਇਹ ਨਹੀਂ ਜੇ ਪੰਥ ਖਲੋਏਗਾ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਸਾਡੇ ਦਰਸ਼ਕਾਂ ਨੂੰ ਆਈਆਂ ਈਮੇਲਸ ਨੂੰ ਆਪਣੇ ਵਿਚਾਰਾਂ ਨਾਲ ਉਹਨਾਂ ਤੇ ਰੋਸ਼ਨੀ ਪਾਈ। ਤੇ ਡਾਕਟਰ ਸਾਹਿਬ, ਹੁਣ ਅਸੀਂ ਆਪਣੇ ਸਵਾਲ ਜਵਾਬ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਤੇ ਅੱਜ 3 ਮਈ 2013 21 ਵਿਸਾਖ ਨਾਨਕ ਸ਼ਾਹੀ ਸੰਮਤ 545 ਦਾ ਦਿਨ ਹੈ। ਤੇ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਅੱਜ ਦੇ ਦਿਨ ਦੀ ਕੀ ਅਹਿਮੀਅਤ ਹੈ। ਦੇਖੋ, ਅੱਜ ਦੇ ਦਿਨ 1705 ਦੇ ਵਿੱਚ ਅਨੰਦਪੁਰ ਸਾਹਿਬ ਨੂੰ ਲਗਭਗ 7 ਮਹੀਨੇ ਜਿਹੜਾ ਘੇਰਾ ਪਿਆ ਰਿਹਾ ਹੈ। ਕਹਿਲੂਰ ਜਿਹੜਾ ਅੱਜ ਬਿਲਾਸਪੁਰ ਹੈ, ਉਹਦਾ ਰਾਜਾ ਅਜਮੇਰ ਚੰਦ, ਹੰਡੂਰ, ਸਾਰੇ ਬਾਈਤਾਰ ਦੇ ਪਹਾੜੀ ਰਾਜੇ, ਹਜ਼ਾਰਾਂ ਦੀ ਗਿਣਤੀ 'ਚ ਉਹਨਾਂ ਦੀ ਫੌਜ, ਔਰ ਬਾਅਦ ਜਿਨ੍ਹਾਂ ਦੇ ਵਿੱਚ ਲਾਹੌਰ ਔਰ ਸਰਹੰਦ ਦੀਆਂ ਫੌਜਾਂ ਵੀ ਸ਼ਾਮਲ ਹੋਈਆਂ। 7 ਮਹੀਨੇ ਦਾ ਘੇਰਾ ਜਿਹੜਾ ਹੈ ਲਗਭਗ ਪਿਆ ਰਿਹਾ, ਜਿਹਦੇ 'ਚ ਕਿ ਸਿੱਖ ਬੜੀ ਬਹਾਦਰੀ ਨਾਲ ਲੜੇ। ਤੇ ਉਹ ਇਤਿਹਾਸ ਤੋਂ ਅਸੀਂ ਵਾਕਿਫ ਹਾਂ ਕਿ ਫਿਰ ਉਸ ਤੋਂ ਬਾਅਦ ਕਿਵੇਂ ਪਰਿਵਾਰ ਵਿਛੋੜਾ ਔਰ ਉਹ ਸਾਰਾ ਸ਼ਹੀਦੀਆਂ ਦਾ ਦੌਰ ਤੁਰਦੇ। 1718 ਦੇ ਵਿੱਚ 3 ਮਈ ਨੂੰ ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਜਿਹੜੇ ਸਾਡੇ ਬਹੁਤ ਵੱਡੇ ਯੋਧੇ ਹੋਏ ਨੇ 18ਵੀਂ ਸਦੀ ਦੇ, ਲਗਭਗ 40 ਸਾਲ ਉਹਨਾਂ ਨੇ ਸਿੱਖਾਂ ਨੂੰ ਲੀਡ ਕੀਤਾ। ਲਾਹੌਰ ਦੀ ਫਤਿਹ ਵੀ ਉਹਨਾਂ ਦੀ ਜਥੇਦਾਰੀ 'ਚ ਹੋਈ। 1764 ਦੇ ਵਿੱਚ ਦਿੱਲੀ ਵੀ ਜਿਹੜੀ ਫਤਿਹ ਵੇਲੇ 1782-83 ਦੇ ਪੀਰੀਅਡ 'ਚ ਉਹੀ ਦਲ ਖਾਲਸਾ ਦੇ ਮੁਖੀ ਸਨ। ਔਰ ਵੱਡਾ ਘੱਲੂਘਾਰਾ ਜਦੋਂ ਵਾਪਰਿਆ, ਉਦੋਂ ਵੀ ਉਹ ਲੀਡਰਸ਼ਿਪ ਰੋਲ 'ਚ ਸਨ। ਉਹਨਾਂ ਦੇ ਸਰੀਰ ਤੇ 22 ਫੱਟ ਲੱਗੇ, ਲੇਕਿਨ ਇਹਦੇ ਬਾਵਜੂਦ ਉਹਨਾਂ ਨੇ ਆਪਣਾ ਔਰ ਕੌਮ ਦਾ ਜਿਹੜਾ ਮਨੋਬਲ ਹੈ ਉਹ ਕਾਇਮ ਰੱਖਿਆ। ਕੌਮ ਨੇ ਉਹਨਾਂ ਨੂੰ ਸੁਲਤਾਨੁਲ ਕੌਮ, ਕੌਮ ਦਾ ਸੁਲਤਾਨ, ਬਾਦਸ਼ਾਹ, ਇਹ ਖਿਤਾਬ ਵੀ ਦਿੱਤਾ ਸੀ। ਤੇ ਜਦੋਂ ਅਹਿਮਦ ਸ਼ਾਹ ਅਬਦਾਲੀ ਔਰ ਦੂਸਰਿਆਂ ਦੇ ਕਬਜ਼ੇ 'ਚੋਂ ਹਜ਼ਾਰਾਂ ਦੀ ਗਿਣਤੀ 'ਚ ਹਿੰਦੂ ਬਹੁ ਬੇਟੀਆਂ ਨੂੰ ਛਡਾ ਕੇ ਉਹ ਘਰੀ ਪਹੁੰਚਾਉਂਦੇ ਰਹੇ, ਤੇ ਉਹਨਾਂ ਨੂੰ ਬਾਬਾ ਬੰਦੀ ਛੋੜ ਕਰਕੇ ਵੀ ਜਿਹੜਾ ਯਾਦ ਕੀਤਾ ਜਾਂਦਾ। ਸੋ ਅੱਜ ਉਹਨਾਂ ਦਾ ਜਨਮ ਦਿਨ ਹੈ। 1718 'ਚ ਉਹਨਾਂ ਦਾ ਬਰਥ ਹੋਇਆ। 1809 ਦੇ ਵਿੱਚ ਜਿਹੜਾ ਇੱਕ ਦੁਖਾਂਤ ਹੀ ਮੈਂ ਕਹਿੰਦਾ ਇਤਿਹਾਸ ਦਾ, ਕਿ ਜਿਹਨੇ ਸਿੱਖ ਪਾਵਰ ਨੂੰ ਵੰਡ ਦਿੱਤਾ। ਸਤਲੁਜ ਪਾਰ ਦੀਆਂ ਜਿਹੜੀਆਂ ਸਿੱਖ ਰਿਆਸਤਾਂ ਸੀ, ਪਟਿਆਲਾ, ਨਾਭਾ, ਜੀਂਦ, ਕੈਥਲ ਵਗੈਰਾ, ਇਹ ਅੰਗਰੇਜ਼ਾਂ ਦੀ ਸ਼ਰਨ ਚਲੀਆਂ ਗਈਆਂ। ਉਹਨਾਂ ਨੇ ਪ੍ਰੋਟੈਕਟੋਰੇਟ ਦਾ ਜਿਹੜਾ ਹੈ ਉਹ ਦਰਜਾ ਲਿਆ। ਨਤੀਜੇ ਦੇ ਤੌਰ ਤੇ ਸਿੱਖ ਵੰਡੇ ਗਏ ਔਰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਹੱਦ ਸਤਲੁਜ ਦਰਿਆ ਦਾ ਕੰਢਾ ਹੀ ਬਣ ਗਿਆ। ਜੇ ਇਹ ਸਿੱਖ ਰਿਆਸਤਾਂ ਵੀ ਸਿੱਖ ਰਾਜ ਦਾ ਹਿੱਸਾ ਬਣ ਜਾਂਦੀਆਂ ਤੇ ਫਿਰ ਜਿਹੜੀ ਸਿੱਖ ਰਾਜ ਦੀ ਹੱਦ ਹੈ ਜਮਨਾ ਦਰਿਆ ਤੱਕ ਚਲੀ ਜਾਣੀ ਸੀ। ਔਰ ਇਹ ਇੱਕ ਇੰਨਾ ਪਾਵਰਫੁਲ ਐਂਟੀਟੀ ਬਣਨਾ ਸੀ। ਫਿਰ ਅੰਗਰੇਜ਼ਾਂ ਲਈ ਇੰਨਾ ਸੌਖਾ ਨਹੀਂ ਸੀ ਹੋਣਾ ਕਿ ਇੱਕ ਲੜਾਈ ਉਹਨਾਂ ਨੇ ਸਤਲੁਜ ਦੇ ਪਰਲੇ ਕੰਢੇ ਤੇ ਲੜੀ 1846 'ਚ ਔਰ ਆ ਕੇ ਲਾਹੌਰ ਬੈਠ ਗਏ। ਕਿਉਂਕਿ ਜੇ ਉਹ ਦਰਿਆਵਾਂ ਦੇ ਬੈਰੀਅਰ ਔਰ ਮਾਲਵੇ ਦੇ ਸਿੱਖ ਜਿਹੜੇ ਨੇ ਇਹਨਾਂ ਰਿਆਸਤਾਂ ਦੇ ਸਿੱਖ ਐਮਪਾਇਰ ਦਾ ਹਿੱਸਾ ਬਣਦੇ, ਆਪਣੀਆਂ ਰਿਆਸਤਾਂ ਰਹੀਆਂ ਉਹਨਾਂ ਦੀਆਂ 1947 ਤੱਕ ਰਹੀਆਂ, ਬਾਅਦ 'ਚ ਇੰਡੀਆ 'ਚ ਰਲ ਗਈਆਂ। ਪਰ ਇਹ ਇੱਕ ਦੁਖਾਂਤ ਸੀ ਜਿਹੜਾ ਕਿ 1809 ਦੇ ਵਿੱਚ ਅੰਮ੍ਰਿਤਸਰ ਸਮਝੌਤੇ ਦੇ ਥੱਲੇ ਆਲਰੇਡੀ ਰਣਜੀਤ ਸਿੰਘ ਸਾਈਨ ਕਰ ਚੁੱਕਾ ਸੀ ਟੀਟੀ, ਪਰ ਇਹ ਜਿਹੜੀਆਂ ਰਿਆਸਤਾਂ ਨੇ ਅੰਗਰੇਜ਼ਾਂ ਦੀ ਸ਼ਰਨ ਚਲੀਆਂ ਗਈਆਂ। 1914 ਦੇ ਵਿੱਚ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਅੱਜ ਜਿਹੜੀ ਸਾਰੀ ਨਵੀਂ ਦਿੱਲੀ ਬਣੀ ਹੋਈ ਹੈ ਇਹ ਗੁਰਦੁਆਰਿਆਂ ਦੀ ਜ਼ਮੀਨ ਤੇ ਬਣੀ ਹੈ। ਗੁਰਦੁਆਰਾ ਰਕਾਬਗੰਜ, ਗੁਰਦੁਆਰਾ ਬਗਲਾ ਸਾਹਿਬ, ਗੁਰਦੁਆਰਾ ਸੀਸਗੰਜ ਦੀ ਸੈਂਕੜਿਆਂ ਏਕੜ ਜ਼ਮੀਨ ਸੀ, ਜਿਹੜੀ ਕਿ ਅੰਗਰੇਜ਼ਾਂ ਨੇ ਜ਼ਬਰਦਸਤੀ ਆਪਣਾ ਲੈਂਡ ਐਕੁਜੀਸ਼ਨ ਐਕਟ ਦੇ ਥੱਲੇ ਉਹਨੂੰ ਐਕਵਾਇਰ ਕੀਤਾ। ਉਹਦੇ ਤੇ ਉਹ ਸ਼ਹਿਰ ਵਸਾਇਆ। 1911 ਤੱਕ ਰਾਜਧਾਨੀ ਕਲਕੱਤੇ 'ਚ ਸੀ ਹਿੰਦੁਸਤਾਨ ਦੀ, ਫਿਰ ਦਿੱਲੀ 'ਚ ਆਈ। ਔਰ ਇਹਦੇ ਨੇੜੇ ਹੀ ਜਿੱਥੇ ਅੱਜ ਪ੍ਰੈਜ਼ੀਡੈਂਟ ਹਾਊਸ ਹੈ ਭਾਰਤ ਦਾ, ਰਾਸ਼ਟਰਪਤੀ ਭਵਨ ਜਿਹੜਾ ਕਿ ਵਾਇਸਰਾਏ ਲੌਜ ਸੀ ਹਿੰਦੁਸਤਾਨ ਦੇ ਵਾਇਸਰਾਏ ਦੀ, ਇਹ ਬਿਲਕੁਲ ਗੁਰਦੁਆਰਾ ਰਕਾਬਗੰਜ ਦੇ ਸਾਹਮਣੇ ਹੈ। ਔਰ ਕਿਉਂਕਿ ਉਹਨੂੰ ਜਿਹੜੀ ਸੜਕ ਜਾਂਦੀ ਸੀ ਉਹ ਥੋੜੀ ਵਿੰਗੀ ਸੀ, ਕਿਉਂਕਿ ਗੁਰਦੁਆਰੇ ਦੀ ਕੰਧ ਬਹੁਤ ਵੱਡੀ ਸੀ। ਉਸ ਕੰਧ ਦਾ ਮੈਂ ਜਿਹੜੀਆਂ ਡਾਇਮੈਂਸ਼ਨਸ ਲਈਆਂ, ਉਹ 400 ਫੁੱਟ ਲੰਬੀ, 2 ਫੁੱਟ ਚੌੜੀ ਤੇ 11 ਫੁੱਟ ਉੱਚੀ ਕੰਧ ਸੀ।
ਤੇ ਅੰਗਰੇਜ਼ਾਂ ਨੇ ਦੇਖਿਆ ਕਿ ਵੀ ਇਹ ਤਾਂ ਅਸੀਂ ਇਹਨੂੰ ਜੇ ਅਸੀਂ ਇਹ ਤਾਂ ਬਦਸੁਰਤੀ ਦਿੰਦੀ ਹੈ ਕੰਧ ਜਿਹੜੀ ਹੈ ਉਸ ਵਾਇਸਰਾਏ ਦੇ ਘਰ ਨੂੰ, ਔਰ ਇਹ ਸੜਕ ਵੀ ਵਿੰਗੀ ਕਰਨੀ ਪੈਂਦੀ ਹੈ। ਉਹਨਾਂ ਨੇ ਜਿਹੜੇ ਮਹੰਤ ਸੀ ਉਸ ਵੇਲੇ ਮਹੰਤਾਂ ਦੇ ਕੋਲ ਹੀ ਗੁਰਦੁਆਰੇ ਸੀ, 1914 ਦੀ ਗੱਲ ਹੈ, ਉਹਨਾਂ ਨੇ ਮਹੰਤ ਨੂੰ ਔਰ ਚੀਫ ਖਾਲਸਾ ਦੀਵਾਨ ਵਾਲੇ ਜਿਹੜੇ ਸਰਕਾਰੀ ਟੋਡੀ ਜਿਹੇ ਸੀ ਉਹਨਾਂ ਦੇ ਨਾਲ ਗੱਲਬਾਤ ਕਰਕੇ ਕਿ ਜੇ ਅਸੀਂ ਐਕਵਾਇਰ ਕਰ ਲਈ ਲੈਂਡ, ਉਹਨਾਂ ਨੇ ਉਠਾ ਦਿੱਤੀ ਕੰਧ, ਔਰ ਜਿੰਨਾ ਵਿੱਚ ਵੀ 20-25 ਏਕੜ ਬਾਗ ਲੱਗਾ ਸੀ ਉਹ ਜ਼ਮੀਨ ਵੀ ਐਕਵਾਇਰ ਕਰ ਲਈ। ਸਿੱਖਾਂ ਦੇ ਵਿੱਚ ਉਹ ਸਮਝਦੇ ਸੀ ਵੀ ਅਸੀਂ ਮਹੰਤ ਨੂੰ ਖੁਸ਼ ਕਰ ਲਿਆ, ਚੀਫ ਖਾਲਸਾ ਦੀਵਾਨ ਨੂੰ ਕਰ ਲਿਆ। ਸਿੱਖਾਂ ਦੇ ਵਿੱਚ ਇਸ ਗੱਲ ਦਾ ਬੜਾ ਰੋਸ ਹੋਇਆ, ਇੱਕ ਪੂਰਾ ਮੋਰਚਾ ਇਹਦੇ ਤੇ ਬਿਲਟ ਹੋਣਾ ਸ਼ੁਰੂ ਹੋਇਆ। ਭਾਈ ਸਾਹਿਬ ਭਾਈ ਰਣਧੀਰ ਸਿੰਘ ਤੱਕ ਜਿਹੜੇ ਉਸ ਵੇਲੇ ਚੀਫ ਖਾਲਸਾ ਦੀਵਾਨ ਦੇ ਮੈਂਬਰ ਜਿਹੜੇ ਇਸ ਫੈਸਲੇ ਨਾਲ ਸਹਿਮਤ ਨਹੀਂ ਸੀ, ਉਹਨਾਂ 'ਚ ਸਰਦਾਰ ਹਰਬੰਸ ਸਿੰਘ ਅਟਾਰੀ, ਸਰਦਾਰ ਸ਼ਾਮ ਸਿੰਘ ਅਟਾਰੀ ਦੀ ਫੈਮਿਲੀ 'ਚੋਂ ਸਨ, ਦੂਸਰੇ ਸਰਦਾਰ ਹਰਚੰਦ ਸਿੰਘ। ਸੋ ਭਾਈ ਸਾਹਿਬ ਭਾਈ ਰਣਧੀਰ ਸਿੰਘ ਉਹਨਾਂ ਤੱਕ ਪਹੁੰਚ ਕੀਤੀ ਤੇ ਉਹਨਾਂ ਨੇ ਫਿਰ ਕਿਹਾ ਕਿ ਜੇ ਅਸੀਂ 500 ਦਾ ਸ਼ਹੀਦੀ ਜੱਥਾ ਲੈ ਕੇ ਜਾਵਾਂਗੇ ਕੰਧ ਨੂੰ ਉਸਾਰਨ ਦੇ ਲਈ। ਔਰ ਹੌਲੀ ਹੌਲੀ ਅੰਗਰੇਜ਼ ਘਬਰਾਏ, ਉਹਨਾਂ ਨੇ ਦੇਖਿਆ ਕਿ ਵੀ ਇਹ ਤਾਂ ਸਿੱਖਾਂ ਦੇ ਵਿੱਚ ਗੁਰਦੁਆਰੇ ਦੀ ਜਿਹੜੀ ਬੇਅਦਬੀ ਹੈ ਕਿ ਵੀ ਤੁਸੀਂ ਉਹਨਾਂ ਦੀ ਕੰਧ ਢਾਈ ਹੈ ਗੁਰਦੁਆਰੇ ਦੀ। ਸੋ ਉਹਨਾਂ ਨੇ ਇਸ ਕੰਧ ਨੂੰ ਦੁਬਾਰਾ 28 ਅਪ੍ਰੈਲ 1921 ਨੂੰ ਇਹ ਕੰਧ ਜਿਹੜੀ ਹੈ ਉਹ ਦੁਬਾਰਾ ਬਣਾ ਦਿੱਤੀ। ਜੀ ਡਾਕਟਰ ਸਾਹਿਬ ਹੁਣ ਲੈਣੇ ਇੱਕ ਛੋਟਾ ਜਿਹਾ ਬ੍ਰੇਕ। ਵੀਅਰਸ ਤੁਸੀਂ ਸਾਡਾ ਪ੍ਰੋਗਰਾਮ ਇਸ ਤਰ੍ਹਾਂ ਹੀ ਵੇਖਦੇ ਰਹੋ, ਮਿਲਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ।